ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 19 ਜੁਲਾਈ ਦਿਨ ਮੰਗਲਵਾਰ ਤੇ ਸਾਡੇ ਨਾਲ ਹਰ ਮੰਗਲਵਾਰ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਚੰਡੀਗੜ੍ਹ ਸਟੂਡੀਓਜ਼ ਤੋਂ ਸੁਸ਼ੀਲ ਦੋਸਾਂਝ ਜੀ। ਸੁਸ਼ੀਲ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਨਵੀਰ ਸਿੰਘ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪਿਆਰੇ ਦੋਸਤੋ, ਅਸੀਂ ਖਬਰ ਤੇ ਨਜ਼ਰ 'ਚ ਅੱਜ ਦਾ ਦਿਨ ਤੁਹਾਡੇ ਨਾਲ ਹੁੰਦੇ ਹਾਂ ਤੇ ਖਬਰ ਤੇ ਨਜ਼ਰ 'ਚ ਜਿੱਦਾਂ ਸਾਡੇ ਪ੍ਰੋਗਰਾਮ ਦਾ ਨਾਂ ਹੀ ਹੈ ਖਬਰ ਤੇ ਨਜ਼ਰ, ਰੂਟੀਨ 'ਚ ਜਿਹੜੀਆਂ ਖਬਰਾਂ ਵਾਪਰਦੀਆਂ ਉਹ ਤੁਸੀਂ ਸੁਣਦੇ ਹੋ ਖਬਰਾਂ ਦੇ ਬੁਲੇਟਿਨ ਦੇ ਵਿੱਚ। ਪਰ ਖਬਰ ਤੇ ਨਜ਼ਰ 'ਚ ਅਸੀਂ ਉਹਨਾਂ ਖਬਰਾਂ ਦੇ ਆਰ ਪਾਰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਬੜੀ ਤੇਜ਼ੀ ਨਾਲ ਨਵੀਂ ਕਰਵਟ ਲੈ ਰਹੀ ਹੈ ਤੇ ਅੱਜ ਦੀ ਗੱਲਬਾਤ ਦੇ ਕੇਂਦਰ ਦੇ ਵਿੱਚ ਵੀ ਪੰਜਾਬ ਦੀ ਲਗਾਤਾਰ ਤੇ ਬੜੀ ਤੇਜ਼ੀ ਨਾਲ ਬਦਲਦੀ ਹੋਈ ਸਿਆਸਤ ਹੋਏਗੀ ਤੇ ਬਾਕੀ ਗੱਲਾਂ ਵੀ ਹੋਣਗੀਆਂ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜ ਕਰਨਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਸੁਬਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ, ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ 4082722500। ਅਤੇ ਜੇਕਰ ਤੁਸੀਂ ਜਾਂ ਕੋਈ ਕਾਰੋਬਾਰ ਕੋਈ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋਵੋ ਉਸ ਦੇ ਲਈ ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸੁਸ਼ੀਲ ਜੀ ਜੇ ਆਪਾਂ ਸ਼ੁਰੂ ਕਰਦੇ ਹਾਂ ਵੀ ਜਿਹੜਾ ਜਿੱਦਾਂ ਪੰਜਾਬ ਦੀ ਸਿਆਸਤ ਉਸ ਦੇ ਵਿੱਚ ਲਗਾਤਾਰ ਹਲਚਲਾਂ ਹੋ ਰਹੀਆਂ ਆ। ਜਿਹੜੇ ਜੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 2 MLA ਵਿਧਾਇਕ ਸਸਪੈਂਡ ਕਰਦੇ ਆ, ਇੰਦਰਬੀਰ ਸਿੰਘ ਬੁਲਾਰੀਆ ਤੇ ਪ੍ਰਗਟ ਸਿੰਘ ਹੋਣਾ ਨੂੰ। ਬਿਲਕੁਲ ਬਿਲਕੁਲ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵੀ ਪਿਛਲੇ ਲਗਭਗ 1 ਸਾਲ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀ ਪ੍ਰਗਟ ਸਿੰਘ ਹੋਰੀ ਜੀ। ਤੇ ਤੁਹਾਨੂੰ ਯਾਦ ਹੋਏਗਾ ਕਿ ਪ੍ਰਗਟ ਸਿੰਘ ਹੋਰਾਂ ਨੇ ਤਾਂ ਜਦੋਂ ਹੁਣ ਪਿਛਲੇ ਜੇ 4 ਮਹੀਨੇ ਪਹਿਲਾਂ ਜਦੋਂ ਚੀਫ ਪਾਰਲੀਮੈਂਟਰੀ ਸੈਕਟਰੀ ਕੁਝ ਹੋਰ ਬਣਾਏ ਗਏ ਤੇ ਪ੍ਰਗਟ ਸਿੰਘ ਦਾ ਨਾਮ ਵੀ ਉਹਨਾਂ ਸ਼ਾਮਲ ਸੀ ਤੇ ਪ੍ਰਗਟ ਸਿੰਘ ਨੇ ਚੀਫ ਪਾਰਲੀਮੈਂਟਰੀ ਸੈਕਟਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਜੀ। ਤੇ ਉਸ ਤੋਂ ਬਾਅਦ ਇਹ ਚਰਚਾ ਚੱਲ ਪਈ ਸੀ ਕਿ ਪ੍ਰਗਟ ਸਿੰਘ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਰਹਿੰਦੇ। ਪਰ ਉਸ ਤੋਂ ਬਾਅਦ ਫਿਰ ਗੱਲ ਰੁਕ ਗਈ। ਫਿਰ ਇਹ ਕਿਹਾ ਗਿਆ ਕਿ ਅੰਦਰ ਖਾਤੇ ਪ੍ਰਗਟ ਸਿੰਘ ਹੋਰਾਂ ਨੂੰ ਮਨਾ ਲਿਆ ਗਿਆ। ਪ੍ਰਗਟ ਸਿੰਘ ਦਾ ਵਿਰੋਧ ਅਸਲ ਦੇ ਵਿੱਚ ਜਿਹੜਾ ਡੰਪਿੰਗ ਪ੍ਰੋਜੈਕਟ ਹੈ ਜਮਸ਼ੇਰ ਜਿਹੜਾ ਉਹਨਾਂ ਦੇ ਹਲਕੇ 'ਚ ਪੈਂਦਾ ਹੈ, ਜਲੰਧਰ ਚੌਧਰੀ ਦੇ ਨਾਲ ਹੀ ਪੈਂਦਾ ਹੈ, ਉਹਦੇ ਖਿਲਾਫ ਉਹ ਲਗਾਤਾਰ ਗੱਲ ਕਰ ਰਹੇ ਸੀ। ਤੇ ਫਿਰ ਬਾਦਲ ਸਾਹਿਬ ਨੇ ਕਹਿ ਦਿੱਤਾ ਸੀ ਕਿ ਨਹੀਂ ਅਸੀਂ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਨਹੀਂ ਕਰਾਂਗੇ ਤੇ ਫਿਰ ਪ੍ਰਗਟ ਸਿੰਘ ਹੋਰੀ ਚੁੱਪ ਹੋ ਗਏ ਸੀ। ਪਰ ਚਰਚਾ ਲਗਾਤਾਰ ਚੱਲ ਰਹੀ ਸੀ ਕਿ ਪ੍ਰਗਟ ਸਿੰਘ ਕਿਸੇ ਵੇਲੇ ਵੀ ਆਮ ਆਦਮੀ ਪਾਰਟੀ ਜਾ ਸਕਦੇ ਆ। ਦੂਸਰੇ ਜਿਹੜੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਸਸਪੈਂਡ ਕੀਤਾ ਉਹ ਵੀ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਸੀ। ਅੰਮ੍ਰਿਤਸਰ ਸਾਊਥ ਤੋਂ MLA ਹੈ, ਉਹ ਵੀ ਡੰਪ ਹਾਊਸ ਜਿਹੜਾ ਬਣਾਇਆ ਜਾ ਰਿਹਾ ਸੀ ਉਹਨਾਂ ਦੇ ਹਲਕੇ ਦੇ ਵਿੱਚ ਉਹਦਾ ਵਿਰੋਧ ਕਰ ਰਹੇ ਸੀ ਤੇ ਉਹਨਾਂ ਨੇ ਬੜੇ ਤਿੱਖੇ ਰੂਪ ਦੇ ਵਿੱਚ ਹਮਲੇ ਵੀ ਕੀਤੇ ਸੀ ਆਪਣੀ ਹੀ ਲੀਡਰਸ਼ਿਪ ਦੇ ਉੱਤੇ। ਪਰ ਫਿਰ ਵੀ ਪਾਰਟੀ ਦੇ ਵਿੱਚ ਸੀਗੇ। ਅਚਾਨਕ ਹੁਣ ਜਿਹੜਾ ਉਹਨਾਂ ਨੂੰ ਪਾਰਟੀ 'ਚੋਂ ਸਸਪੈਂਡ ਕੀਤਾ ਗਿਆ ਉਹਦੇ ਕਰਕੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਸ ਸਿਆਸਤ ਦੇ ਵਿੱਚ ਉਠਾ ਫਟਕ ਦਾ ਜਿਹੜਾ ਦੌਰ ਸ਼ੁਰੂ ਹੋਇਆ ਉਹਦੀ ਤੇਜ਼ੀ ਫੜਨ ਦੀ ਸੰਭਾਵਨਾ ਬਣੀ ਹੈ। ਪਹਿਲਾ ਸਵਾਲ ਤਾਂ ਇਹੀ ਆ ਰਿਹਾ ਹੈ ਵੀ ਜਦੋਂ ਹੁਣ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਤੇ ਦੂਜੀ ਸਿੰਘ ਚੀਮਾ ਜਿਹੜੇ ਸਪੋਕਸ ਪਰਸਨ ਵੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ, ਉਹਨਾਂ ਦਾ ਕਹਿਣਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਨੇ ਯਾਨੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਹੈ ਕਿ ਇਹਨਾਂ ਨੂੰ ਸਸਪੈਂਡ ਕੀਤਾ ਜਾਏ। ਕਾਰਨ ਉਹਨਾਂ ਨੇ ਇਹ ਦੱਸਿਆ ਕਿ ਲੰਮੇ ਸਮੇਂ ਤੋਂ ਪਾਰਟੀ ਦੇ ਜਿਹੜੇ ਇਹ ਦੋਵੇਂ MLA ਹੋਣ ਦੇ ਬਾਵਜੂਦ ਵੀ ਪਾਰਟੀ ਦੇ ਖਿਲਾਫ ਇੱਕ ਚੁੱਕੀ ਸਪਰੀ ਕਰ ਰਹੇ ਸੀ। ਇਹ ਉਹਨਾਂ ਨੇ ਕਾਰਨ ਦੱਸਿਆ।
ਜਿਹੜਾ ਟਾਈਮਿੰਗ ਹੈ ਵੀ ਜਿਸ ਟਾਈਮ ਤੇ ਇਹਨਾਂ ਨੂੰ ਸਸਪੈਂਡ ਕੀਤਾ, ਇਸ ਟਾਈਮਿੰਗ ਬਾਰੇ ਜਿਹੜੀ ਅਸੀਂ ਸਮਝਦੇ ਹਾਂ ਕਾਰਨ ਜਿਹੜਾ ਬਣਿਆ ਉਹ ਇਹ ਬਣਿਆ ਨਵਜੋਤ ਸਿੰਘ ਸਿੱਧੂ ਦਾ ਅਚਾਨਕ ਭਾਰਤੀ ਜਨਤਾ ਪਾਰਟੀ ਚੋਂ ਜਾਣਾ, ਜਾਂ ਉਹਨਾਂ ਵੱਲੋਂ ਜਿਹੜੀ ਰਾਜ ਸਭਾ ਦੀ ਮੈਂਬਰੀ ਉਹਨਾਂ ਨੂੰ ਦਿੱਤੀ ਗਈ ਸੀ, ਰਾਜ ਸਭਾ ਦੀ ਮੈਂਬਰੀ ਤੋਂ ਰਿਜ਼ਾਈਨ ਕਰਨਾ, ਉਹਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਨਮੋਸ਼ੀ ਬਰਦਾਸ਼ਤ ਕਰਨੀ ਪਈ ਹੈ। ਪ੍ਰਗਟ ਸਿੰਘ ਵੀ ਤੇ ਇੰਦਰਜੀਤ ਸਿੰਘ ਬੁਲਾਰੀਆ ਵੀ ਰਿਜ਼ਾਈਨ ਕਰਕੇ ਜਿੰਨੀ ਚਰਚਾ ਬਤੌਰੀ ਨਵਜੋਤ ਸਿੰਘ ਸਿੱਧੂ ਨੇ ਉਨੀ ਚਰਚਾ ਨਾ ਬਤੌਰ ਕੇ ਲੈ ਜਾਣ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਮੋਸ਼ੀ ਨਾ ਬਰਦਾਸ਼ਤ ਕਰਨੀ ਪਵੇ, ਇਸ ਕਰਕੇ ਬਾਦਲਾਂ ਨੇ ਸਸਪੈਂਡ ਕੀਤਾ ਜੀ। ਕਿਉਂਕਿ ਉਹਨੂੰ ਲੱਗਦਾ ਸੀ ਕਿ ਇਹਨਾਂ ਨੇ ਰਹਿਣਾ ਤਾਂ ਹੈ ਨਹੀਂ, ਅੱਜ ਦੇ ਤੱਕ ਹਾਲੇ ਆਵਾਂਗੇ ਪ੍ਰਗਟ ਸਿੰਘ ਹੋਰੀ ਤੇ ਇੰਦਰਜੀਤ ਸਿੰਘ ਬੁਲਾਰੀਆ ਜਿਹੜੇ ਆ ਉਹ ਕਿਤੇ ਹੋਰ ਜਾਣਗੇ, ਕਾਂਗਰਸ ਪਾਰਟੀ 'ਚ ਜਾਣਗੇ। ਇਸ ਤੋਂ ਪਹਿਲਾਂ ਕਿ ਇਹ ਜਾਣ ਅਸੀਂ ਇਹਨਾਂ ਨੂੰ ਕੱਢ ਲਈਏ ਤਾਂ ਜੋ ਇਹਨਾਂ ਦੇ ਅਗਲੇ ਰਸਤੇ ਵੀ ਬਲੌਕ ਹੋ ਜਾਣ, ਕਿਉਂਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਜਿਹੜੇ ਪਾਰਟੀ ਛੱਡ ਕੇ ਕੋਈ ਆਉਂਦਾ ਆਪ, ਉਹਦੇ ਵਾਸਤੇ ਤਾਂ ਆਮ ਆਦਮੀ ਪਾਰਟੀ ਕਹਿੰਦੀ ਸਾਡਾ ਦਰਵਾਜ਼ਾ ਖੁੱਲ੍ਹਾ, ਪਰ ਜਿਹਨੂੰ ਕੋਈ ਪਾਰਟੀ ਕੱਢ ਦਿੰਦੀ ਹੈ, ਜਿੱਦਾਂ ਜਗਮੀਤ ਬਰਾੜ ਨੂੰ ਕੱਢਿਆ ਕਾਂਗਰਸ ਵਾਲਿਆਂ ਨੇ, ਜਗਮੀਤ ਬਰਾੜ ਨੂੰ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਹਾਲੇ ਤੱਕ ਆਪਣੇ ਵਿੱਚ ਸ਼ਾਮਲ ਨਹੀਂ ਕੀਤਾ ਜੀ। ਪਾਰਟੀ ਨੂੰ ਇਹਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ, ਬੀਜੇਪੀ ਵਾਲੇ ਨੇ ਕੱਢਤਾ, ਅਕਾਲੀਆਂ ਨੇ ਕੱਢਤਾ ਜਾਂ ਕਾਂਗਰਸ ਨੇ ਕੱਢ ਦਿੱਤਾ, ਉਹਨੂੰ ਅਸੀਂ ਨਹੀਂ ਲੈਣਾ। ਸੋ ਇੱਕ ਕਿਸਮ ਦਾ ਪ੍ਰਗਟ ਸਿੰਘ ਦਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ। ਦੂਜਾ ਆਪਣੀ ਨਮੋਸ਼ੀ ਤੋਂ ਬਚਣ ਵਾਸਤੇ ਵੀ ਇਸ ਤੋਂ ਪਹਿਲਾਂ ਕਿ ਇਹ ਸਾਨੂੰ ਝਟਕਾ ਦੇ ਦੇਣ, ਇਹਨਾਂ ਨੂੰ ਝਟਕਾ ਦੇ ਦਿੱਤਾ ਜਾਏ। ਜੀ ਜੀ। ਹਾਲ ਫਿਲਹਾਲ ਹੁਣ ਇਹ ਚਰਚਾ ਚੱਲ ਰਹੀ ਹੈ ਕਿ ਪ੍ਰਗਟ ਸਿੰਘ ਆਮ ਆਦਮੀ ਪਾਰਟੀ ਜਾ ਸਕਦੇ ਆ, ਪਰ ਤਕਨੀਕੀ ਤੌਰ ਤੇ ਆਮ ਆਦਮੀ ਪਾਰਟੀ ਹੁਣ ਕੀ ਕਰੇਗੀ? ਕੀ ਆਮ ਆਦਮੀ ਪਾਰਟੀ ਆਪਣੇ ਕਹੇ ਤੋਂ ਪਿੱਛੇ ਹਟੇਗੀ? ਜਿਹੜਾ ਉਹਨੇ ਕਿਹਾ ਸੀ ਕਿ ਅਸੀਂ ਕੱਢੇ ਹੋਏ ਬੰਦੇ ਨਹੀਂ ਲੈਣੇ, ਜੀ ਪ੍ਰਗਟ ਸਿੰਘ ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਫਿਰ ਜਗਮੀਤ ਬਰਾੜ ਵਾਸਤੇ ਵੀ ਰਸਤਾ ਖੁੱਲ੍ਹਾ, ਫਿਰ ਤਾਂ ਵੀਰ ਦਵਿੰਦਰ ਸਿੰਘ ਵਾਸਤੇ ਵੀ ਰਸਤਾ ਦਰਵਾਜ਼ਾ ਖੁੱਲ੍ਹਾ, ਤੇ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ। ਹਾਲ ਫਿਲਹਾਲ ਪ੍ਰਗਟ ਸਿੰਘ ਹੋਰਾਂ ਦੀ ਇਹੀ ਚਰਚਾ ਹੈ ਕਿ ਉਹ ਆਮ ਆਦਮੀ ਪਾਰਟੀ ਜਾ ਸਕਦੇ ਆ, ਪਰ ਆਮ ਆਦਮੀ ਪਾਰਟੀ ਵੱਲੋਂ ਹਾਲੇ ਕਿਸੇ ਕਿਸਮ ਦਾ ਰਿਐਕਸ਼ਨ ਨਹੀਂ ਹੈ, ਕਿਉਂਕਿ ਬਿਲਕੁਲ ਤਾਜ਼ਾ ਘਟਨਾ ਚੱਕਰ ਹੈ। ਇੰਦਰਵੀਰ ਸਿੰਘ ਬੁਲਾਰੀਆ ਬਾਰੇ ਇਹ ਚਰਚਾ ਹੈ ਕਿ ਉਹ ਕਾਂਗਰਸ ਪਾਰਟੀ ਜੁਆਇਨ ਕਰ ਸਕਦੇ ਆ। ਸੋ ਇਹ ਚਰਚਾ ਚੱਲ ਰਹੀ ਹੈ। ਹੁਣ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਸ ਪਾਸੇ ਨੂੰ ਰਾਜਨੀਤੀ ਜਾਂਦੀ ਹੈ ਪੰਜਾਬ ਦੀ ਵੀ, ਤੇ ਇਹਨਾਂ ਦੋ ਜਿਹੜੇ ਵੱਡੇ ਨਾਂ ਨੇ ਸਿਆਸਤ ਦੇ ਵਿੱਚ, ਪ੍ਰਗਟ ਸਿੰਘ ਉਹਨਾਂ ਦਾ ਉਹਦਾ ਹੀ ਇੱਜ਼ਤ ਬੜੀ ਆ, ਮਾਣ ਬੜਾ ਐਜ਼ ਏ ਹਾਕੀ ਖਿਡਾਰੀ ਓਲੰਪੀਅਨ ਦੇ ਤੌਰ ਤੇ ਜਿੰਨੀ ਸੇਵਾ ਉਹਨਾਂ ਨੇ ਭਾਰਤ ਦੀ ਕੀਤੀ ਹੈ ਹਾਕੀ ਖੇਡਦਿਆਂ ਹੋਇਆ, ਉਹਦੀ ਦੇਣ ਤਾਂ ਅਸੀਂ ਦੇ ਨਹੀਂ ਸਕਦੇ। ਪਰ ਸਿਆਸਤ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਜਦੋਂ ਤੁਸੀਂ ਹਾਕੀ ਖੇਡਦੇ ਹੋ ਤੇ ਤੁਸੀਂ ਫੁੱਲ ਬੈਕ ਦੀ ਪੋਜੀਸ਼ਨ ਤੇ ਖੇਡਦੇ ਹੋ। ਪ੍ਰਗਟ ਸਿੰਘ ਹੋਰੀ ਫੁੱਲ ਬੈਕ ਰਹੇ ਨੇ ਭਾਰਤੀ ਟੀਮ ਦੇ, ਤੇ ਬੜਾ ਸ਼ਾਨਦਾਰ ਹਿੱਟ ਵੀ ਲਾਉਂਦੇ ਸੀ ਜਦੋਂ ਉਹ ਪੈਨਲਟੀ ਕਾਰਨਰ ਦੀ। ਕਈ ਵਾਰ ਭਾਰਤ ਨੂੰ ਸ਼ਰਮਨਾਕ ਹਾਰ ਤੋਂ ਵੀ ਬਚਾਇਆ ਉਹਨਾਂ ਨੇ, ਤੇ ਉਹਨਾਂ ਦੀ ਹਿੱਟ ਜਿਹੜੀ ਆ ਸਿੱਧੀ ਗੋਲ ਪੋਸਟ ਦੇ ਵਿੱਚ ਟੰਗੀ ਜਾਂਦੀ ਸੀ। ਪਰ ਜ਼ਰੂਰੀ ਨਹੀਂ ਹੈ ਕਿ ਹਾਕੀ ਦੀ ਗਰਾਊਂਡ 'ਚ ਜਿਹੜੀ ਹਿੱਟ ਤੁਸੀਂ ਕੀਤੀ, ਜਿਹੜੀ ਗੋਲ ਪੋਸਟ ਟੰਗੀ ਗਈ, ਉਹ ਸਿਆਸਤ ਦੇ ਮੈਦਾਨ ਦੇ ਵਿੱਚ ਵੀ ਤੁਹਾਡੀ ਹਿੱਟ ਜਿਹੜੀ ਹੈ ਉਹ ਏਦਾਂ ਹੀ ਸ਼ਾਨਦਾਰ ਤਰੀਕੇ ਦੇ ਨਾਲ ਇੱਕ ਗੋਲ ਦੇ ਵਿੱਚ ਤਬਦੀਲ ਹੋ ਜਾਏ। ਇੱਥੇ ਕਈ ਵਾਰ ਸ਼ਾਟ ਜਿਹੜਾ ਤੁਹਾਡਾ ਮਾਰਿਆ ਹੋਇਆ ਉਹ ਇੱਧਰ ਉੱਧਰ ਵੀ ਜਾ ਸਕਦਾ ਹੈ। ਸੋ ਸਿਆਸਤ ਹੋਰ ਚੀਜ਼ ਹੈ। ਸੋ ਸਿਆਸਤ 'ਚ ਇੱਕ ਟਪਲਾ ਖਾ ਲਿਆ ਪ੍ਰਗਟ ਸਿੰਘ ਹੋਰਾਂ ਨੇ। ਅਗਲਾ ਸਟੈਪ ਉਹਨਾਂ ਦਾ ਕੀ ਹੁੰਦਾ ਹੈ, ਅਗਲੀ ਕਿਸ ਤਰ੍ਹਾਂ ਦੀ ਉਹਨਾਂ ਦੀ ਰਣਨੀਤੀ ਹੁੰਦੀ ਹੈ? ਹੈਗੇ ਤਾਂ ਉਹ ਫੁੱਲ ਬੈਕ ਰਹੇ ਨੇ ਹਾਕੀ ਟੀਮ ਦੇ, ਪਰ ਹੁਣ ਉਹਨਾਂ ਨੂੰ ਸਿਆਸਤ ਦੇ ਵਿੱਚ ਫਾਰਵਰਡ ਬਣ ਕੇ ਖੇਡਣਾ ਪਏਗਾ, ਖਾਸ ਤੌਰ ਦੇ ਉੱਤੇ ਸੈਂਟਰ ਫਾਰਵਰਡ। ਜੀ ਬਿਲਕੁਲ। ਤੇ ਅੱਗੇ ਜੇ ਆਪਾਂ ਵਧੀਆ ਸੁਸ਼ੀਲ ਜੀ ਵੀ ਨਵਜੋਤ ਸਿੱਧੂ ਹੁਣਾਂ ਦੇ ਜਿਹੜੇ ਅਸਤੀਫੇ ਆ, ਦੋਨਾਂ ਹੀ ਸਿੱਧੂ ਜੋੜੇ ਦੇ ਅਸਤੀਫਿਆਂ ਨੇ ਜਿਹੜਾ ਕਾਫੀ ਹਲਚਲ ਮਚਾਈ ਸੀ। ਅਜੇ ਜਿਹੜੀ ਆ ਪੁਸ਼ਟੀ ਤਾਂ ਨਾ ਹੋਈ ਵੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਪੱਕੇ ਤੌਰ ਦੇ ਉੱਤੇ ਜਾਣਗੇ, ਅਜੇ ਸ਼ਾਇਦ ਉਹਨਾਂ ਦੇ ਵੱਲੋਂ ਉਸ ਚੀਜ਼ ਦਾ ਇੰਤਜ਼ਾਰ ਆ। ਪਰ ਨਾਲ ਹੀ ਉੱਧਰ ਬੀਬੀ ਨਵਜੋਤ ਸਿੱਧੂ ਉਹ ਕਹਿ ਰਹੇ ਆ ਵੀ ਮੈਂ ਪਾਰਟੀ ਜਿਹੜੀ ਅਜੇ ਨਹੀਂ ਛੱਡੀ, ਮੈਂ ਬੀਜੇਪੀ ਦੀ ਹੀ ਵਰਕਰ ਆ। ਉਹ ਸਾਰਾ ਕੁਛ ਹੈ। ਸੋ ਇਹ ਘਟਨਾਕ੍ਰਮ ਕਿਸ ਪਾਸੇ ਵੱਲ ਨੂੰ ਇਹ ਵੱਧ ਰਿਹਾ ਆ? ਨੰਬਰ ਇੱਕ ਤਾਂ ਇਹ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਨੇ ਓਪਨਲੀ ਇਹ ਗੱਲ ਕਹਿ ਦਿੱਤੀ ਕੱਲ੍ਹ ਅੰਮ੍ਰਿਤਸਰ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਮੈਂ ਤਾਂ ਨਹੀਂ ਰਿਜ਼ਾਈਨ ਕੀਤਾ ਹਾਲੇ। ਜੀ ਉਹਨੇ ਸਾਫ਼ ਕਹਿ ਦਿੱਤਾ ਕਿ ਮੈਂ ਨਾ ਤਾਂ ਚੀਫ ਪਾਰਲੀਮੈਂਟ ਸਕੱਤਰੀ ਛੱਡੀ ਹੈ ਤੇ ਨਾ ਹੀ ਮੈਂ ਭਾਰਤੀ ਜਨਤਾ ਪਾਰਟੀ ਛੱਡੀ ਹੈ। ਹਾਂ, ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਵੀ ਆਟੋਮੈਟਿਕਲੀ ਛੱਡ ਦਿੱਤੀ ਜਦੋਂ ਉਹਨਾਂ ਵੱਲੋਂ ਬਖਸ਼ੀ ਹੋਈ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਸੋ
ਸੋ ਡਾਕਟਰ ਨਵਜੋਤ ਕੌਰ ਸਿੱਧੂ ਨੇ ਸਾਫ਼ ਲਹਿਜ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਰਾਜ ਸਭਾ ਦੀ ਮੈਂਬਰਸ਼ਿਪ ਤਿਆਗ ਕੇ ਤਕਨੀਕੀ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਛੱਡ ਦਿੱਤੀ ਹੈ ਤੇ ਹੁਣ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਉਹ ਵਾਪਸ ਭਾਰਤੀ ਜਨਤਾ ਪਾਰਟੀ ਜਾਣ। ਖੁਦ ਨਵਜੋਤ ਸਿੰਘ ਸਿੱਧੂ ਤਾਂ ਸਿਰਫ ਜਦੋਂ ਉਹਨਾਂ ਨੇ ਰਿਜ਼ਾਈਨ ਕੀਤਾ ਉਹਨਾਂ ਨੇ ਇੰਨੀ ਕੁ ਗੱਲ ਕਹੀ ਸੀ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨਹੀਂ ਬਹੁਤੇ ਬੋਲੇ। ਪਰ ਨਵਜੋਤ ਸਿੰਘ ਸਿੱਧੂ ਨੇ ਜਦੋਂ ਰਿਜ਼ਾਈਨ ਕੀਤਾ ਤਾਂ ਉਹਨਾਂ ਨੇ ਕਿਹਾ ਸੀ ਕਿ ਮੇਰੇ ਮਨ ਤੇ ਭਾਰ ਸੀ, ਮੇਰੇ ਮਨ ਤੇ ਭਾਰ ਸੀ ਕਿ ਮੈਂ ਰਾਜ ਸਭਾ ਦਾ ਮੈਂਬਰ ਹੈ ਤੇ ਗਲਤ ਤੇ ਠੀਕ ਵਿੱਚੋਂ ਇੱਕ ਚੀਜ਼ ਦੀ ਚੋਣ ਕਰਨੀ ਸੀ ਤੇ ਮੈਂ ਗਲਤ ਸੀ ਤੇ ਇਸ ਕਰਕੇ ਮੈਨੂੰ ਗਲਤ ਛੱਡਣਾ ਪਿਆ ਤੇ ਮੈਂ ਠੀਕ ਜਿਹੜਾ ਉਹ ਚੁਣ ਲਿਆ, ਰਿਜ਼ਾਈਨ ਕਰਦਾ। ਉਹਨਾਂ ਨੇ ਇੰਨੀ ਗੱਲ ਕਹੀ ਤੇ ਉਦੋਂ ਜਦੋਂ ਇਹ ਖਬਰ ਆਈ ਅਸੀਂ ਵੀ ਆਪਣੇ ਬੁਲੇਟਿਨ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ। ਉਦੋਂ ਨਾਲ ਹੀ ਇਹ ਖਬਰ ਵੀ ਆਈ ਸੀ ਕਿ ਨਵਜੋਤ ਕੌਰ ਸਿੱਧੂ ਨੇ ਵੀ ਰਿਜ਼ਾਈਨ ਕਰ ਦਿੱਤਾ ਹੈ ਚੀਫ ਪਾਰਲੀਮੈਂਟਰੀ ਸਕੱਤਰ ਤੋਂ, ਪੰਜਾਬ ਸਰਕਾਰ ਦੇ ਵਿੱਚ ਹੈਲਥ ਡਿਪਾਰਟਮੈਂਟ ਚੋਂ ਹੈਗੇ ਆ। ਪਰ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਰਿਜ਼ਾਈਨ ਨਹੀਂ ਕੀਤਾ। ਹੁਣ ਇਹ ਸਾਰੀ ਜਿਹੜੀ ਵਿਆਕਰਣ ਹੈ ਸਿਆਸੀ ਤੌਰ ਦੇ ਉੱਤੇ ਇਹਨੂੰ ਸਮਝਣ ਦੀ ਜ਼ਰੂਰਤ ਹੈ। ਮੈਂ ਸਮਝਦਾ ਅੱਗੇ ਜਾ ਕੇ ਵੀ ਆਪਾਂ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਦੀ ਪੋਲੀਟਿਕਸ ਬਣੇਗੀ। ਜਿਹੜੀ ਇਹ ਸਿਚੁਏਸ਼ਨ ਬਣੀ ਹੋਈ ਹੈ ਕਿ ਇੱਕ ਬੰਦਾ 3 ਵਾਰ MP ਰਿਹਾ ਹੋਵੇ ਅੰਮ੍ਰਿਤਸਰ ਤੋਂ ਤੇ ਹੁਣ ਚੌਥੀ ਵਾਰ ਉਹਨੂੰ ਰਾਜ ਸਭਾ ਦੇ ਮੈਂਬਰ ਬਣਾਇਆ ਗਿਆ ਹੋਵੇ, 3 ਮਹੀਨੇ ਪਹਿਲਾਂ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਹੋਵੇ, ਉਹਦੀ ਜਾਣਕਾਰੀ 'ਚ ਹੈ, ਉਹਨੂੰ ਵਿਸ਼ਵਾਸ 'ਚ ਲੈ ਕੇ ਬਣਾਇਆ ਗਿਆ ਤੇ ਉਦੋਂ ਤੋਂ ਉਹਨਾਂ ਦੀ ਚਰਚਾ ਚੱਲਦੀ ਹੈ ਕਿ ਉਹ ਆਮ ਆਦਮੀ ਪਾਰਟੀ ਜਾ ਸਕਦੇ ਹੈ ਤੇ ਉਦੋਂ ਉਹ ਪ੍ਰਵਾਨ ਕਰ ਲੈਂਦੇ ਹੈ ਆਪਣੀ ਰਾਜ ਸਭਾ ਦੀ ਮੈਂਬਰਸ਼ਿਪ ਤੇ 3 ਮਹੀਨਿਆਂ ਬਾਅਦ ਅਚਾਨਕ ਰਿਜ਼ਾਈਨ ਦੇ ਦਿੰਦੇ। ਇਹਦੇ ਕੀ ਕਾਰਨ ਹੈ? ਇਹਦੇ ਕਾਰਨ ਜਿਹੜੇ ਹੈ ਉਹ ਮੈਂ ਸਮਝਦਾ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਇਹ ਦੋਵੇਂ ਜਿਸ ਕਿਸਮ ਦੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਨੂੰ ਅੱਗੇ ਲੈ ਕੇ ਜਾਣ ਦੀ ਰਣਨੀਤੀ ਕਰਨਾ ਚਾਹੁੰਦੇ ਸੀ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਨ ਨੇ ਕਿਸੇ ਵੀ ਕਿਸਮ ਦਾ ਇਹਨਾਂ ਦਾ ਸਾਥ ਨਹੀਂ ਦਿੱਤਾ। ਸਾਫ਼ ਤੌਰ ਦੇ ਉੱਤੇ ਇਹਨਾਂ ਦਾ ਕਹਿਣਾ ਇਹ ਸੀ ਵੀ ਜੇ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਇਕੱਠਿਆਂ ਚੱਲਦਾ ਹੈ ਤਾਂ ਕਿਸੇ ਵੀ ਕੀਮਤ ਤੇ ਅਸੀਂ ਇਸ ਗੱਠਜੋੜ 'ਚ ਨਹੀਂ ਰਹਿਣਾ। ਇਹ ਇੱਕ ਨਿੱਕੀ ਛੋਟੀ ਗੱਲ ਨਹੀਂ, ਬਹੁਤ ਵਾਰ ਨਵਜੋਤ ਕੌਰ ਸਿੱਧੂ ਓਪਨਲੀ ਕਹਿ ਚੁੱਕੀ ਸੀ। ਖੁਦ ਨਵਜੋਤ ਸਿੱਧੂ ਨਹੀਂ ਸੀ ਬੋਲਦੇ ਪਰ ਨਵਜੋਤ ਕੌਰ ਸਿੱਧੂ ਬਹੁਤ ਵਾਰ ਓਪਨਲੀ ਗੱਲ ਕਹਿ ਚੁੱਕੀ ਸੀ। ਤੇ ਨਵਜੋਤ ਕੌਰ ਸਿੱਧੂ ਤੇ ਆਪਣੇ ਫੇਸਬੁੱਕ ਅਕਾਊਂਟ ਤੇ ਇੱਕ ਵਾਰੀ ਰਿਜ਼ਾਈਨ ਦਾ ਐਲਾਨ ਵੀ ਕਰ ਦਿੱਤਾ ਸੀ, ਬਾਅਦ ਵਿੱਚ ਪਿੱਛੇ ਹਟ ਗਏ ਸੀ। ਸੋ ਜਿਹੜਾ ਇੱਕ ਪੁਆਇੰਟ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ 3 ਵਾਰ MP ਹੋਣ ਦੇ ਬਾਵਜੂਦ ਉਹ ਵੀ ਸਿਟਿੰਗ MP ਸੀਗੇ, ਉਹਨਾਂ ਦੀ ਟਿਕਟ ਕੱਟ ਕੇ ਬਾਦਲਾਂ ਦੇ ਕਹਿਣ ਤੇ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ ਤੇ ਫਿਰ ਅਰੁਣ ਜੇਤਲੀ ਵੀ ਹਾਰ ਗਏ ਤੇ ਨਵਜੋਤ ਸਿੰਘ ਸਿੱਧੂ ਉਦੋਂ ਤੋਂ ਲਗਾਤਾਰ ਲੱਗੇ ਹੋਏ ਸੀ ਕਿ ਬਾਦਲਾਂ ਨੇ ਮੇਰੇ ਖਿਲਾਫ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੂੰ ਵਰਤਿਆ ਤੇ ਇਸ ਕਰਕੇ ਉਹ ਸਬਕ ਸਿਖਾਉਣ ਦੇ ਮੂਡ ਦੇ ਵਿੱਚ ਸੀ ਕਿ ਬਾਦਲਾਂ ਨੂੰ ਸਬਕ ਇਸ ਲੈਵਲ ਤੇ ਸਿਖਾਉਣਾ ਹੈ ਵੀ BJP ਨਾਲ ਰਿਸ਼ਤਾ ਇਹਨਾਂ ਦਾ ਤੋੜ ਕੇ ਰੱਖਣਾ। ਪਰ ਭਾਰਤੀ ਜਨਤਾ ਪਾਰਟੀ ਦੀ ਮਜਬੂਰੀ ਹਾਲੇ ਤੱਕ ਵੀ ਬਣੀ ਹੋਈ ਹੈ, ਕੁਰਸੀ ਦੀ ਮਜਬੂਰੀ, ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲਿਆਂ ਤੌਰ ਦੇ ਉੱਤੇ ਇਸ ਹੈਸੀਅਤ ਦੇ ਵਿੱਚ ਨਹੀਂ ਹੈ ਕਿ 4 ਸੀਟਾਂ ਵੀ ਜਿੱਤ ਸਕੇ। ਸੋ ਭਾਰਤੀ ਜਨਤਾ ਪਾਰਟੀ ਮਜਬੂਰੀ ਕਰਕੇ ਕੁਰਸੀ ਦੇ ਮੂੰਹ ਕਰਕੇ, ਜਿਸ ਭਾਰਤੀ ਜਨਤਾ ਪਾਰਟੀ ਨੂੰ ਸਿਧਾਂਤਕ ਪਾਰਟੀ ਕਿਹਾ ਜਾਂਦਾ ਸੀ, ਅੱਜ ਉਹ ਕੁਰਸੀ ਦੇ ਮੂੰਹ ਕਰਕੇ ਪਿਛਲੇ 30-32 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ। ਉਹ ਕੁਰਸੀ ਦੇ ਮੂੰਹ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਧੁਰ ਵਿਰੋਧੀ ਧੁਰ ਸਿਧਾਂਤਕ ਤੌਰ ਦੇ ਉੱਤੇ ਵੱਖਰੀ ਪਾਰਟੀ PDP ਦੇ ਨਾਲ ਹੈ, ਉੱਥੇ ਸਰਕਾਰ 'ਚ ਬੈਠੀ ਹੈ। ਸੋ ਉਸ BJP ਨੇ ਕੁਰਸੀ ਦੇ ਮੂੰਹ ਕਰਕੇ ਆਪਣਾ ਬੰਦਾ ਗਵਾ ਲਿਆ, ਨਵਜੋਤ ਸਿੰਘ ਸਿੱਧੂ ਇੱਕ ਤੇਜ਼ ਤਰਾਰ ਆਗੂ ਤੇ ਹੁਣ ਸਾਰੀ ਭਾਰਤੀ ਜਨਤਾ ਪਾਰਟੀ ਲੱਗੀ ਹੋਈ ਸੀ ਉਹਨੂੰ ਬਣਾਉਣ, ਪਰ ਹੁਣ ਉਹ ਮੰਨ ਨਹੀਂ ਰਹੇ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਕਹਿ ਦਿੱਤਾ ਕਿ ਸਾਡੇ ਦਰਵਾਜ਼ੇ ਵੀ ਹੁਣ ਨਵਜੋਤ ਸਿੰਘ ਸਿੱਧੂ ਦੀ ਬੰਦ ਹੈ। ਓਵਰਆਲ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਤੁਹਾਡੇ ਸਵਾਲ ਦੇ ਸੰਦਰਭ ਦੇ ਵਿੱਚ ਵੀ ਇਹ ਜਿਹੜੇ ਸਮੀਕਰਨ, ਸਿਆਸੀ ਸਮੀਕਰਨ ਜਿਹੜੇ ਬਣ ਰਹੇ ਨੇ ਪੰਜਾਬ ਦੇ ਵਿੱਚ, ਇਹਦੀ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਆਉਣ ਵਾਲੇ 48 ਘੰਟਿਆਂ ਦੇ ਵਿੱਚ ਕਿਸ ਕਿਸਮ ਦੀ ਪੋਲੀਟਿਕਸ ਰਹਿੰਦੀ ਹੈ ਨਵਜੋਤ ਸਿੰਘ ਸਿੱਧੂ ਦੀ, ਨਵਜੋਤ ਕੌਰ ਸਿੱਧੂ ਦੀ, ਉਹ ਤੈਅ ਕਰੇਗਾ ਕਿ ਪੰਜਾਬ ਦਾ ਸਿਆਸੀ ਸਮੀਕਰਨ ਆਉਂਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਉਹਦੇ ਵਿੱਚ ਕੀ ਬਣੇਗਾ। ਜੀ ਜਿਹੜੀ ਅਗਲੀ ਆਪਾਂ ਗੱਲ ਕਰੀਏ ਵੀ ਇਸੇ ਚੀਜ਼ ਨੂੰ ਲੈ ਕੇ ਜਿਹੜੇ, ਕਿਉਂਕਿ ਇਹ ਸਭ ਤੋਂ ਵੱਡਾ ਘਟਨਾ ਚੱਕਰ ਆਪਾਂ ਕਹਿ ਸਕਦੇ ਘਟਿਆ ਆ, ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ, ਇਹਨਾਂ ਸਾਰਿਆਂ ਨੂੰ ਇਸ ਅਸਤੀਫੇ ਦੇ ਨਾਲ, ਜਿਹੜੇ ਨਵਜੋਤ ਸਿੱਧੂ ਦੇ ਅਸਤੀਫੇ ਦੇ ਨਾਲ ਕੀ ਫਰਕ ਪਵੇਗਾ ਓਵਰਆਲ ਪਾਰਟੀ ਨੂੰ, ਕਿੱਦਾਂ ਆਪਾਂ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇ ਨਵਜੋਤ ਸਿੰਘ ਸਿੱਧੂ
ਕਿਉਂਕਿ ਹਾਲੇ ਉਹਨਾਂ ਨੇ ਰਿਜ਼ਾਈਨ ਕੀਤਾ, ਉਹ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਨਹੀਂ ਕੀਤੀ ਜੀ। ਜੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਆ ਕਿਸੇ ਵੀ ਰੂਪ 'ਚ ਕਰ ਲਓ, ਚਾਹੇ ਉਹ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਆਮ ਆਦਮੀ ਪਾਰਟੀ ਨਾਲ ਜੁੜਨ ਤੇ ਨਵਜੋਤ ਕੌਰ ਸਿੱਧੂ ਵੀ ਉੱਧਰੋਂ ਰਿਜ਼ਾਈਨ ਕਰ ਦਿੰਦੇ ਆ। ਤੇ ਨਵਜੋਤ ਕੌਰ ਸਿੱਧੂ ਰਿਜ਼ਾਈਨ ਕਿਉਂ ਨਹੀਂ ਕਰਦੀ, ਇੱਕ ਗੱਲ ਮੈਂ ਨਾਲ ਜੋੜਨੀ ਚਾਹੁੰਦਾ ਜੀ ਜੀ। ਉਹ ਚਾਹੁੰਦੀ ਹੈ ਮੈਂ ਰਿਜ਼ਾਈਨ ਨਹੀਂ ਕਰਨਾ, ਜੇ ਮੈਂ ਰਿਜ਼ਾਈਨ ਕਰ ਦਿੱਤਾ ਤਾਂ ਉਹ ਹਲਕੇ ਦੀ ਵਿਧਾਇਕਾ ਨਹੀਂ ਰਹੇਗੀ, ਉਹਨੂੰ ਸਸਪੈਂਡ ਹੋਣਾ ਪਏਗਾ, ਭਾਰਤੀ ਜਨਤਾ ਪਾਰਟੀ ਸਸਪੈਂਡ ਕਰੇਗੀ ਤੇ ਉਹ ਵਿਧਾਇਕਾ ਨਹੀਂ ਰਹੇਗੀ। ਤਕਨੀਕੀ ਤੌਰ ਤੇ ਉਹ MLA ਤਾਂ ਵੀ ਬਣੀ ਰਹੇਗੀ ਜੇ ਭਾਰਤੀ ਜਨਤਾ ਪਾਰਟੀ ਉਹਨੂੰ ਕੱਢ ਦੇਵੇ। ਉਹ ਜਿੱਦਾਂ ਡਾਕਟਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਲੱਗੇ ਹੋਏ ਨਾ ਕਿ ਅਸੀਂ ਨਹੀਂ ਰਿਜ਼ਾਈਨ ਨਹੀਂ ਕਰਨਾ, ਤੇ ਉਹ ਆਮ ਆਦਮੀ ਪਾਰਟੀ ਜੇ ਉਹਨਾਂ ਨੂੰ ਕੱਢ ਦਿੰਦੀ ਹੈ ਤੇ ਫਿਰ ਉਹ MP ਰਹਿਣਗੇ। ਜੇ ਉਹ ਆਪ ਪਾਰਟੀ ਛੱਡ ਦਿੰਦੇ ਆ ਤਾਂ ਫਿਰ MP ਨਹੀਂ ਰਹਿੰਦੇ, ਫਿਰ ਉਹ ਸਸਪੈਂਡ ਹੋ ਜਾਂਦੇ। ਤਕਨੀਕੀ ਤੌਰ ਤੇ ਇਹ ਮਾਮਲਾ ਇੱਥੇ ਮੈਨੂੰ ਲੱਗਦਾ ਨਵਜੋਤ ਕੌਰ ਸਿੱਧੂ ਇਸ ਕਰਕੇ ਨਹੀਂ ਰਿਜ਼ਾਈਨ ਕਰ ਰਹੀ ਕਿ ਜੇ ਮੈਂ ਰਿਜ਼ਾਈਨ ਕਰਤਾ ਤੇ ਮੈਂ ਆਪਣੇ ਹਲਕੇ ਦੀ ਵਿਧਾਇਕਾ ਨਹੀਂ ਰਹਿਣਾ। ਫਿਰ ਹਲਕੇ ਦੀ ਵਿਧਾਇਕਾ ਰਹਿਣਾ ਚਾਹੁੰਦੀ, ਉਹ ਲੋਕਾਂ ਨੂੰ ਇਹ ਕਹਿ ਰਹੀ ਹੈ ਕਿ ਤੁਸੀਂ ਮੈਨੂੰ ਚੁਣਿਆ, ਇਸ ਕਰਕੇ ਮੈਂ ਤੁਹਾਨੂੰ ਧੋਖਾ ਦੇ ਦੇਣਾ। ਜੀ ਜੀ। ਇਸ ਕਰਕੇ ਇਹ ਉਡੀਕ ਕਰਨੀ ਪਏਗੀ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਉਹਨੂੰ ਸਸਪੈਂਡ ਕਰੇ, ਜਿੱਦਾਂ ਪ੍ਰਗਟ ਸਿੰਘ ਨੂੰ ਤੇ ਇੰਦਰਬੀਰ ਸਿੰਘ ਬੁਲਾਰੀਆ ਨੂੰ ਅਕਾਲੀਆਂ ਨੇ ਕੀਤਾ। ਜੇ ਉਹਨੂੰ ਸਸਪੈਂਡ ਕਰਦੇ ਆ ਤਾਂ ਫਿਰ ਉਹਦੇ ਦੋ ਹੱਥਾਂ 'ਚ ਲੱਡੂ ਹੋਣਗੇ, ਉਹ ਵਿਧਾਇਕਾ ਵੀ ਰਹੇਗੀ ਤੇ ਅਗਲੀ ਚੋਣ ਆਮ ਆਦਮੀ ਪਾਰਟੀ ਵੱਲੋਂ ਲੜੇਗੀ। ਸੋ ਆਮ ਆਦਮੀ ਪਾਰਟੀ 'ਚ ਦੋਨੋਂ ਆ ਜਾਂਦੇ ਆ, ਜੋੜੀ ਜਿਹੜੀ ਆ ਜਾਂਦੀ ਹੈ ਤਾਂ ਫਿਰ ਸਥਿਤੀਆਂ ਬਿਲਕੁਲ ਪੰਜਾਬ ਦੀਆਂ ਬਦਲਣ ਵਾਲੀਆਂ ਜੀ। ਆਮ ਆਦਮੀ ਪਾਰਟੀ 'ਚ ਆਉਣ ਤੋਂ ਬਾਅਦ ਇੱਕ ਸਟਾਰ ਕੰਪੇਨਰ ਮਿਲੇਗਾ ਆਮ ਆਦਮੀ ਪਾਰਟੀ ਨੂੰ, ਜਿੰਨੀ ਮੁਹਾਰਤ ਦੇ ਨਾਲ ਨਵਜੋਤ ਸਿੰਘ ਸਿੱਧੂ ਬੋਲਦੇ ਆ ਤੇ ਲੌਜੀਕਲੀ ਬੋਲਦੇ ਆ। ਤੇ ਖਾਸ ਤੌਰ ਦੇ ਉੱਤੇ ਹਰਿਆਣੇ ਦੇ ਵਿੱਚ ਅਸੀਂ ਦੇਖਿਆ, ਜਦੋਂ ਹਰਿਆਣੇ ਦੇ ਵਿੱਚ ਉਹਨਾਂ ਨੂੰ ਵਰਤਿਆ ਭਾਰਤੀ ਜਨਤਾ ਪਾਰਟੀ ਨੇ ਬਾਦਲਾਂ ਦੇ ਹੀ ਖਿਲਾਫ ਜੀ, ਕਿਉਂਕਿ ਬਾਦਲਾਂ ਨੇ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ਪੱਗਵਟ ਭਰਾ ਓਮ ਪ੍ਰਕਾਸ਼ ਚੌਟਾਲਾ ਦੀ ਮਦਦ ਕੀਤੀ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਲੜੇ ਸੀ ਬਾਦਲ ਉੱਥੇ। ਤੇ ਉਦੋਂ ਭਾਰਤੀ ਜਨਤਾ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਕੰਪੇਨ ਦਿੱਤੀ, ਡਿਊਟੀ ਦਿੱਤੀ ਵੀ ਤੁਸੀਂ ਇੱਥੇ ਹਰਿਆਣੇ 'ਚ ਪ੍ਰਚਾਰ ਕਰੋ। ਤੇ ਜੇ ਇਸ ਅੰਦਾਜ਼ 'ਚ ਬਾਦਲਾਂ ਦੇ ਖਿਲਾਫ ਵੀਡੀਓ ਕਲਿੱਪਿੰਗ ਤੁਸੀਂ ਦੇਖ ਸਕਦੇ ਹੋ, ਨਵਜੋਤ ਸਿੰਘ ਸਿੱਧੂ ਨੇ ਬੰਬਾਰੀ ਕੀਤੀ ਸੀ, ਉਹ ਬੰਬਾਰੀ ਦੀ ਹੁਣ ਝਲਕ ਜਿਹੜੀ ਹੈ ਬਹੁਤ ਤਿੱਖੇ ਰੂਪ ਦੇ ਵਿੱਚ ਤੁਸੀਂ ਪੰਜਾਬ 'ਚ ਦੇਖੋਗੇ ਜੋ ਆਮ ਆਦਮੀ ਪਾਰਟੀ ਚਾਹੁੰਦੇ ਆ ਜੀ। ਤੇ ਫਿਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਬਹੁਤ ਮੁਸ਼ਕਲ ਸਥਿਤੀ ਬਣੇਗੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਅੰਦਾਜ਼ 'ਚ ਕੋਈ ਵੀ ਲੀਡਰ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਕੋਲ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਜਵਾਬ ਦੇ ਸਕੇ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਤੇ ਵੜਨਗੇ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੜਨਗੇ ਤੇ ਅਕਾਲੀਆਂ ਨੂੰ ਇਹਨਾਂ ਦਾ ਮੁਕਾਬਲਾ ਕਰਨਾ ਮੁਸ਼ਕਲ ਹੋ ਜਾਏਗਾ। ਪਰ ਜੇ ਤੁਸੀਂ ਵੋਟਾਂ ਦੇ ਲਿਹਾਜ਼ ਨਾਲ ਦੇਖੋ ਤਾਂ ਇਹ ਜ਼ਰੂਰ ਹੈ ਕਿ ਅੰਮ੍ਰਿਤਸਰ ਹਲਕੇ ਦੇ ਵਿੱਚ ਖਾਸ ਤੌਰ ਤੇ ਨੁਕਸਾਨ ਰਹੇਗਾ ਸ਼੍ਰੋਮਣੀ ਅਕਾਲੀ ਦਲ BJP ਨੂੰ। ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਦੇ ਆਮ ਆਦਮੀ ਪਾਰਟੀ ਜਾਣ ਨਾਲ ਬਾਕੀ ਸਾਰੇ ਪੰਜਾਬ ਦੇ ਵਿੱਚ ਜੇ ਗੱਲ ਕਰਨੀ ਹੋਵੇ ਤਾਂ ਕਾਂਗਰਸ ਨੂੰ ਵੀ ਬਰਾਬਰ ਦਾ ਨੁਕਸਾਨ ਬਰਦਾਸ਼ਤ ਕਰਨਾ ਪਏਗਾ ਜੀ। ਸ਼੍ਰੋਮਣੀ ਅਕਾਲੀ ਦਲ BJP ਨੂੰ ਵੀ ਨੁਕਸਾਨ ਬਰਦਾਸ਼ਤ ਕਰਨਾ ਪਏਗਾ, ਪਰ ਕਾਂਗਰਸ ਨੂੰ ਵੀ ਬਹੁਤ ਵੱਡਾ ਨੁਕਸਾਨ ਇਹਦਾ ਹੋਣ ਵਾਲਾ ਹੈ। ਸੋ ਆਮ ਆਦਮੀ ਪਾਰਟੀ ਦੀ ਚੜ੍ਹਤ ਜਿਹੜੀ ਹੈ ਲਾਜ਼ਮੀ ਦਿਖਾਈ ਦੇ ਰਹੀ ਹੈ ਜੇ ਨਵਜੋਤ ਸਿੰਘ ਸਿੱਧੂ ਜੋੜੀ ਆ ਕੇ ਇੱਕ ਸਟਾਰ ਕੰਪੇਨਰ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਪ੍ਰਚਾਰ ਦੀ ਕਮਾਨ ਸਾਂਭਦੇ ਆ ਤਾਂ ਜੀ ਜੀ ਬਿਲਕੁਲ। ਸੋ ਇੱਕ ਥਿਊਰੀ ਸੁਸ਼ੀਲ ਜੀ ਇਹ ਵੀ ਜਿਹੜੇ ਜੀ ਕਈ ਜਣੇ ਕਹੀ ਜਾ ਰਹੇ ਆ ਵੀ ਇਹ ਸ਼੍ਰੋਮਣੀ ਅਕਾਲੀ ਦਲ ਖੁਦ ਚਾਹੁੰਦਾ ਸੀ ਵੀ ਭਾਜਪਾ ਦੇ ਨਾਲ ਕਿਸੇ ਤਰੀਕੇ ਦੇ ਨਾਲ ਜਿਹੜਾ ਨਾਤਾ ਟੁੱਟ ਜਾਵੇ। ਐਟਲੀਸਟ ਜਦੋਂ ਸ਼ਹਿਰੀ ਪੱਧਰ ਦੇ ਉੱਤੇ ਜਿਹੜੇ ਭਾਜਪਾ ਵਾਲੇ ਖੁਦ ਵੋਟਾਂ ਲੜਨਗੇ ਤਾਂ ਜਿਹੜੀ ਇਹਨਾਂ ਦੀ ਪੱਕੀ ਵੋਟ ਉਹ ਤਾਂ ਉਹਨਾਂ ਨੂੰ ਪਊਗੀ, ਬਾਕੀ ਜਿਹੜੀ ਵੋਟ ਇਹਨਾਂ ਤੋਂ ਟੁੱਟ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਜਾਣੀ ਸੀ ਉਹ ਜਿਹੜੀ ਵੋਟ ਆ ਉਹ ਭਾਜਪਾ ਵਾਲੇ ਪਾਸੇ ਜਾਊਗੀ। ਤੇ ਇਹਨਾਂ ਦਾ ਕੁਛ ਜਿਹੜਾ ਜੀ ਹੋ ਸਕਦਾ ਆ ਕੁਛ ਹੈ ਇਸ ਚੀਜ਼ ਦੇ ਵਿੱਚ ਵਜ੍ਹਾ ਦੀਆਂ ਇੱਦਾਂ ਹੀ ਗੱਲਾਂ ਪਹਿਲਾਂ ਕੁਝ ਸੰਭਾਵਨਾਵਾਂ ਇੱਦਾਂ ਦੀਆਂ ਬਣਦੀਆਂ ਰਹੀਆਂ। ਮੈਂ ਵੀ ਇਹਨੂੰ ਦੇਖਦਾ ਰਿਹਾ, ਆਪਾਂ ਇਹਦੀ ਚਰਚਾ ਵੀ ਕਰਦੇ ਰਹੇ ਹਾਂ ਕਿ ਪੋਸੀਬਿਲਿਟੀਜ਼ ਹੋ ਸਕਦੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਕਿਸੇ ਖਾਸ ਮਰਹਲੇ ਦੀ ਉਡੀਕ ਹੋਵੇ। ਮੈਂ ਖੁਦ ਵੀ ਕਹਿੰਦਾ ਰਿਹਾ ਕਿ ਇਹ ਮੌਕਾ ਵੀ ਹੈ ਵੈਸੇ ਸ਼੍ਰੋਮਣੀ ਅਕਾਲੀ ਦਲ ਕੋਲ ਵੀ ਕੇਂਦਰ ਦੇ ਵਿੱਚ BJP ਦੀ ਗਵਰਨਮੈਂਟ ਹੈ ਤੇ ਪੰਜਾਬ ਵਾਸਤੇ ਕੀਤਾ ਕੁਝ ਨਹੀਂ ਨਰਿੰਦਰ ਮੋਦੀ ਦੀ ਸਰਕਾਰ ਨੇ, ਤੇ ਸਿਧਾਂਤਕ ਤੌਰ ਦੇ ਉੱਤੇ ਇੱਕ ਸੰਜੀਵਨੀ ਮਿਲ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਜੇ ਇਹ ਮੁੱਦਾ ਉਠਾ ਕੇ ਕਿ ਦੇਖੋ ਜੀ ਪੰਜਾਬ ਦੀ ਉਮੀਦ ਦੇ ਮੁਤਾਬਕ ਨਰਿੰਦਰ ਮੋਦੀ ਦੀ ਸਰਕਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ ਤੇ ਅਸੀਂ ਸਿਧਾਂਤਕ ਤੌਰ ਦੇ ਉੱਤੇ
ਮਜਬੂਰ ਹੋ ਗਏ ਆ ਹੁਣ ਇਹਨਾਂ ਨੂੰ ਨਾਤਾ ਤੋੜਨ ਵਾਸਤੇ, ਜੀ ਕਿਉਂਕਿ ਪ੍ਰੈਕਟਿਸ 'ਚ ਅਸੀਂ ਦੇਖ ਲਿਆ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਸੂਬਿਆਂ ਨੂੰ ਵਧੇਰੇ ਅਧਿਕਾਰ ਦੇਣ ਦੇ ਹੱਕ 'ਚ ਨਹੀਂ, ਸਗੋਂ ਸੂਬਿਆਂ ਦੇ ਹੱਕਾਂ ਤੇ ਡਾਕਾ ਮਾਰਨ ਵਾਲੀ ਸਰਕਾਰ ਹੈ। ਜੀ ਜੇ ਏਦਾਂ ਕਰਦੀ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਰਿਸ਼ਤਾ ਟੁੱਟਦਾ ਇਹਨਾਂ ਮੁੱਦਿਆਂ ਦੇ ਉੱਤੇ, ਤੇ ਲਾਭ ਵੀ ਸੰਜੀਵਨੀ ਮਿਲਣੀ ਸੀ ਸ਼੍ਰੋਮਣੀ ਅਕਾਲੀ ਦਲ ਨੂੰ। ਤੇ ਉਹਨੂੰ ਆ ਜਿਹੜਾ ਤੁਸੀਂ ਗੱਲ ਕਹੀ ਹੈ ਕਿ ਵੋਟਾਂ ਦੇ ਲਿਹਾਜ਼ ਨਾਲ ਜਿਹੜਾ ਪੈਟਰਨ ਹੈ ਸਾਡਾ ਇੱਥੇ ਸ਼ਹਿਰੀ ਤੇ ਪੇਂਡੂ ਵੋਟਾਂ ਦਾ, ਉਹਦੇ 'ਚ ਵੀ ਇੱਕ ਲਾਹਾ ਸ਼੍ਰੋਮਣੀ ਅਕਾਲੀ ਦਲ ਖੱਟ ਸਕਦਾ ਸੀ ਤੇ ਉਹ ਨੈਗੇਟਿਵ ਕਿਸਮ ਦੀ ਵੋਟ ਜਿਹੜੀ ਹੈ ਬੀਜੇਪੀ ਨੂੰ ਪੈਂਦੀ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਹੈ ਉਹ ਵੰਡੀ ਜਾਣੀ, ਇਹਦਾ ਲਾਭ ਮਿਲ ਸਕਦਾ। ਪਰ ਹੁਣ ਸੰਭਾਵਨਾ ਹੈ ਨਹੀਂ, ਕਿਉਂਕਿ ਜੇ ਸੰਭਾਵਨਾ ਸੀਗੀ ਤੇ ਉਹ ਸੰਭਾਵਨਾ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਲਗਾਤਾਰ ਤੇ ਨਵਜੋਤ ਕੌਰ ਸਿੱਧੂ ਜਿਸ ਤਰ੍ਹਾਂ ਲਗਾਤਾਰ ਹਮਲੇ ਦਰ ਹਮਲੇ ਕਰ ਰਹੇ ਸੀ ਇਸ ਗੱਠਜੋੜ ਦੇ ਉੱਤੇ, ਤੇ ਉਹਨਾਂ ਨੇ ਬੜੀ ਸਾਫ਼ ਗੋਲੀ ਨਾਲ ਕਹਿ ਦਿੱਤਾ ਸੀ ਆਪਣੀ ਹਾਈ ਕਮਾਂਡ ਨੂੰ ਕਿ ਜੇ ਤੁਸੀਂ ਅਕਾਲੀਆਂ ਨਾਲ ਚੱਲਣਾ ਤੇ ਫਿਰ ਅਸੀਂ ਨਹੀਂ ਤੁਹਾਡੇ ਨਾਲ, ਅਸੀਂ ਚੋਣ ਨਹੀਂ ਲੜਾਂਗੇ। ਨਵਜੋਤ ਕੌਰ ਸਿੱਧੂ ਨੇ ਕਈ ਵਾਰੀ ਕਿਹਾ ਕਿ ਮੈਂ ਨਹੀਂ ਚੋਣ ਲੜਦੀ ਇਸ ਗੱਠਜੋੜ ਦੇ ਕੈਂਡੀਡੇਟ ਦੇ ਤੌਰ ਤੇ ਜੀ, ਤੇ ਉਦੋਂ ਜੇ ਰਿਸ਼ਤਾ ਤੋੜ ਦਿੰਦੇ ਤਾਂ ਤੋੜ ਦਿੰਦੇ। ਹੁਣ ਨਹੀਂ ਤੋੜਿਆ, ਇਹਦਾ ਮਤਲਬ ਹੈ ਕਿ ਬੀਜੇਪੀ ਤੇ ਅਕਾਲੀ ਜਿਹੜੇ ਆ 100 ਮਜਬੂਰੀਆਂ ਤੇ ਚੱਲਦੇ ਆ, ਰਿਸ਼ਤਾ ਨਹੀਂ ਤੋੜਨਗੇ। ਸਿਰਫ ਕੁਰਸੀ ਦੇ ਮੂੰਹ ਕਰਕੇ ਇਕੱਠੇ ਰਹਿਣ ਦੀ ਜਿਹੜੀ ਇੱਕ ਜਨਤਕ ਭੂਮਿਕਾ ਜਿਹੜੀ ਹੈ ਉਹ ਨਿਭਾਉਣ ਵਾਸਤੇ ਮਜਬੂਰ ਨੇ। ਜੇ ਤੋੜਨਾ ਹੁੰਦਾ ਤੇ ਉਹ ਤੋੜ ਸਕਦੇ ਸੀ ਉਦੋਂ ਜਦੋਂ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਜ਼ੋਰ ਪਾ ਰਹੇ ਸੀ, ਤੇ ਬੀਜੇਪੀ ਨੂੰ ਵੀ ਇੱਕ ਸ਼ਾਇਦ ਮੌਕਾ ਮਿਲਦਾ ਆਪਣੀ ਕਾਬਲੀਅਤ ਨੂੰ ਸਿੱਧ ਕਰਨ ਦਾ। ਜੇ ਨਵਜੋਤ ਸਿੰਘ ਸਿੱਧੂ ਨੂੰ ਉਹ ਡਿਊਟੀ ਦਿੰਦੇ, ਜਦੋਂ ਵੀ ਇਹ ਸਾਂਪਲਾਂ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਨਵਜੋਤ ਸਿੰਘ ਸਿੱਧੂ ਦਾ ਨਾਮ ਹੋਊਗਾ ਸੀ। ਸੋ ਹੁਣ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਕੋਈ ਪੋਸੀਬਿਲਿਟੀ ਹੈ। ਹੁਣ ਤਾਂ ਡਿੱਗਦੇ ਢਹਿੰਦੇ ਰਿੜਦੇ ਗਿੜਦੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਇੱਥੇ ਨਿਭਣ ਵਾਲਾ ਹੈ। ਜੀ ਜੀ ਜੇ ਆਪਾਂ ਹੁਣ ਅੱਗੇ ਵਧਦੇ ਹਾਂ, ਸੁਸ਼ੀਲ ਜੀ, ਵੀ ਕਸ਼ਮੀਰ ਦੀ ਸਥਿਤੀ ਜਿਉਂ ਦੀ ਤਿਉਂ ਕੋਈ ਸੁਧਾਰ ਨਹੀਂ? ਕਸ਼ਮੀਰ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਿਰਫ ਇੱਕ ਗੱਲ ਆਮ ਆਦਮੀ ਪਾਰਟੀ ਦੇ ਨਾਲ ਕਰਨੀ ਚਾਹੁੰਦਾ ਜੀ, ਕਿਉਂਕਿ ਮੈਨੂੰ ਲੱਗਦਾ ਇਹ ਗੱਲ ਵੀ ਕਰਨੀ ਜ਼ਰੂਰੀ ਹੈ। ਅਸੀਂ ਸਾਰਾ ਚਰਚਾ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੇ ਬੀਜੇਪੀ ਤੇ ਕੀ ਅਸਰ ਪਏਗਾ ਜੇ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਆਉਂਦੇ ਆ। ਜੀ ਜੀ ਜੀ, ਅਸੀਂ ਚਰਚਾ ਵੀ ਕਰ ਲਈਏ ਥੋੜੀ ਜਿਹੀ 1-1.5 ਮਿੰਟ ਦੀ ਕਿ ਆਮ ਆਦਮੀ ਪਾਰਟੀ ਤੇ ਕੀ ਅਸਰ ਹੋਏਗਾ, ਸਿਆਸਤ ਇਹਦਾ ਕੀ ਅਸਰ ਪੈ ਸਕਦਾ ਹੈ। ਜੀ, ਦੋ ਗੱਲਾਂ ਇਹਦੀ ਮੈਂ ਬੜੀਆਂ ਬਰੀਫਲੀ ਕਰਨੀ ਚਾਹੁੰਦਾ। ਜੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਦੇ ਆ ਤੇ ਇਹਦੇ ਨਾਲ ਜਿਹੜਾ ਸਧਾਰਨ ਕਾਮਨ ਵੋਟਰ ਹੈ ਪੰਜਾਬ ਦਾ, ਉਹ ਬਹੁਤ ਖੁਸ਼ ਹੈ ਤੇ ਉਹਨੂੰ ਲੱਗਦਾ ਹੈ ਕਿ ਇਹ ਬਹੁਤ ਚੰਗਾ ਇੱਕ ਕਿਸਮ ਦਾ ਘਟਨਾ ਚੱਕਰ ਹੋਇਆ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਵਰਗੇ ਲੋਕ ਜਿਹੜੇ ਆਏ ਆ ਇਹਨਾਂ ਕਰਕੇ ਸੱਤਾ ਚ ਆਏਗੀ। ਕਾਮਨ ਵੋਟਰ ਨੂੰ ਲੱਗ ਰਿਹਾ ਇਹਨਾਂ ਦੇ ਜੇ ਆਉਂਦੇ ਆ ਵੀ ਆਮ ਆਦਮੀ ਪਾਰਟੀ ਬਹੁਤ ਮਜ਼ਬੂਤ ਹੋ ਰਹੀ ਹੈ ਤੇ ਇਹਦਾ ਲਾਭ ਆਮ ਆਦਮੀ ਪਾਰਟੀ ਨੂੰ ਮਿਲੇਗਾ ਜੀ। ਪਰ ਲੀਡਰਸ਼ਿਪ ਦੇ ਵਿੱਚ ਇਹਦੇ ਨਾਲ ਸੰਕਟ ਆਉਣ ਵਾਲਾ ਹੈ। ਅੱਜ ਇਹਦੇ ਤੇ ਚਰਚਾ ਵੀ ਚੱਲ ਰਹੀ, ਦਿੱਲੀ ਚ ਮੀਟਿੰਗ ਵੀ ਹੋ ਰਹੀ ਹੈ ਵੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਚਰਚਾ ਕਰ ਰਹੀ ਹੈ ਵੀ ਨਵਜੋਤ ਸਿੰਘ ਸਿੱਧੂ ਦੇ ਆਉਂਦੇ ਆ ਫਿਰ ਸੀਐਮ ਦੇ ਕੈਂਡੀਡੇਟ ਦਾ ਮਸਲਾ ਉਲਝਣ ਵਾਲਾ ਹੈ ਜੀ। ਇਸੇ ਕਰਕੇ ਹੁਣ ਇਹ ਗੱਲ ਆ ਰਹੀ ਹੈ ਕਿ ਸੀਐਮ ਦੇ ਕੈਂਡੀਡੇਟ ਦਾ ਨਾਂ ਨਹੀਂ ਐਲਾਨਿਆ ਜਾਏਗਾ ਤੇ ਇੱਕ ਸਟਾਰ ਕੰਪੇਨਰ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਜੁੜਨਗੇ। ਮੈਨੂੰ ਲੱਗਦਾ ਫਿਰ ਜਾਂ ਤਾਂ ਅੰਦਰ ਖਾਤੇ ਬੈਠ ਕੇ ਅਰਵਿੰਦ ਕੇਜਰੀਵਾਲ ਹੋਰੀ ਇਹ ਭਰੋਸਾ ਦੇਣਗੇ ਨਵਜੋਤ ਸਿੰਘ ਸਿੱਧੂ ਨੂੰ ਬਈ ਅਸੀਂ ਸੀਐਮ ਦਾ ਕੈਂਡੀਡੇਟ ਨਹੀਂ ਐਲਾਨਣਾ, ਤੁਹਾਨੂੰ ਚੋਣਾਂ ਹੋ ਜਾਣ, ਚੋਣਾਂ ਜਿੱਤ ਜਾਣ ਤੇ ਐਮਐਲਏ ਰਾਹੀਂ ਜਿਹੜੇ ਐਮਐਲਏ ਜਿੱਤੇ ਹੋਣਗੇ ਉਹਦੇ ਰਾਹੀਂ ਤੁਹਾਨੂੰ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਜਾਏਗਾ। ਇਸ ਤਰ੍ਹਾਂ ਦਾ ਪ੍ਰੋਮਿਸ ਸ਼ਾਇਦ ਨਵਜੋਤ ਸਿੰਘ ਸਿੱਧੂ ਨਾਲ ਹੋਏਗਾ। ਪਰ ਇਹ ਕਿਹੜੀ ਗੱਲ ਲੁਕੀ ਰਹਿਣੀ ਹੈ, ਇਹ ਵੀ ਕਨਸੋ ਹੋਏਗੀ ਤੇ ਫਿਰ ਜਿੱਤਣ ਤੋਂ ਬਾਅਦ ਵੀ ਕੋਈ ਪ੍ਰੋਬਲਮ ਆ ਸਕਦੀ ਹੈ ਕਿਉਂਕਿ 4 ਦਿਨ ਪਹਿਲਾਂ ਤਾਂ ਭਗਵੰਤ ਮਾਨ ਕਹਿ ਕੇ ਹਟੇ ਆ ਕਿ ਜੇ ਪਾਰਟੀ ਜ਼ਿੰਮੇਵਾਰੀ ਦੇਵੇ ਮੈਂ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਤੇ ਤਿਆਰ ਹੈ। ਭਗਵੰਤ ਮਾਨ ਦਾ ਬਿਆਨ 4 ਦਿਨ ਪਹਿਲਾਂ। ਸੋ ਅਲਟੀਮੇਟ ਮੈਨੂੰ ਲੱਗਦਾ ਕਿ ਜਿਹੜਾ ਇੱਕ ਅਨਾਰ 100 ਬਿਮਾਰ ਵਾਲੀ ਸਿਚੁਏਸ਼ਨ ਬਣਨ ਵਾਲੀ ਹੈ ਇਹ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਚਾਹੁੰਦੇ ਲੀਡਰਸ਼ਿਪ ਦੇ ਮਾਮਲੇ 'ਚ, ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਮਾਮਲੇ 'ਚ। ਬਾਕੀ ਨੈਕਸਟ ਜਿਹੜੇ 48 ਆਵਰਸ ਹੈਗੇ ਆ ਇਹਦੇ 'ਚ ਬਹੁਤ ਸਾਰੀਆਂ ਸਿਚੁਏਸ਼ਨ ਜਿਹੜੀਆਂ ਨਵੀਆਂ ਡਿਵੈਲਪ ਹੋਣਗੀਆਂ, ਉਦੋਂ ਸ਼ਾਇਦ ਅਸੀਂ ਬਿਹਤਰ ਢੰਗ ਨਾਲ ਗੱਲ ਕਰ ਸਕਾਂਗੇ। ਪਰ ਮੈਂ ਜਿਹੜੀ ਗੱਲ ਸ਼ੁਰੂ 'ਚ ਕਹੀ ਦੁਹਰਾਉਣੀ ਚਾਹੁੰਦਾ ਵੀ ਸਧਾਰਨ ਜਿਹੜਾ ਵੋਟਰ ਹੈ, ਸਧਾਰਨ ਵਰਕਰ ਹੈ ਆਮ ਆਦਮੀ ਪਾਰਟੀ ਦਾ, ਉਹ ਬਹੁਤ ਖੁਸ਼ ਹੈ ਕਿ ਨਵਜੋਤ ਸਿੰਘ ਸਿੱਧੂ ਆ ਰਿਹਾ। ਇਸ ਨਾਲ ਉਹਨੂੰ ਬੂਸਟ ਮਿਲਦਾ, ਉਹਨੂੰ ਲੱਗਦਾ ਵੀ ਸੱਚਮੁੱਚ ਆਮ ਆਦਮੀ ਪਾਰਟੀ ਜਿਹੜੀ ਹੈ ਸਵੀਪ ਕਰੇਗੀ ਪੰਜਾਬ ਦੇ ਵਿੱਚ। ਪਰ ਲੀਡਰਸ਼ਿਪ ਦੇ ਵਿੱਚ ਖੌਫ ਹੈ, ਭਗਵੰਤ ਮਾਨ ਦੇ ਮਨ 'ਚ ਚਿੰਤਾ ਹੈ
ਸੁੱਚਾ ਸਿੰਘ ਛੋਟੇਪੁਰ ਦੇ ਮੰਚ ਚਿੰਤਾ ਇਹ ਭਾਵੇਂ ਕਹੀ ਜਾਂਦੇ ਉੱਤੋਂ ਤੋਂ ਸਵਾਗਤ ਦੀ ਬਾਹਾਂ ਫੈਲਾ ਕੇ ਸਵਾਗਤ ਕਰ ਰਹੇ ਆ, ਪਰ ਜਿਹੜੇ ਕੈਂਡੀਡੇਟ ਨੇ ਆਪਣੇ ਆਪ ਨੂੰ ਸਮਝਦੇ, ਜਿਨ੍ਹਾਂ ਨੇ ਫੇਸਬੁੱਕ ਪੇਜ ਵੀ ਬਣਾ ਲਏ ਚੀਫ ਮਿਨਿਸਟਰ ਦੇ ਕੈਂਡੀਡੇਟ ਦੇ ਤੌਰ ਦੇ ਉੱਤੇ, ਤੇ ਇੱਕ ਸਰਵੇ ਵੀ ਆਪੋ ਝੂਠੇ ਸੱਚੇ ਆਪ ਹੀ ਕਰਵਾ ਲਏ, ਉਹਨਾਂ ਦੇ ਮਨ 'ਚ ਖੌਫ ਹੈ ਜੋਸਫ ਸਿੱਧੂ ਦੇ ਆਉਣ ਨਾਲ। ਸੋ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਦਿੱਕਤ ਆਏਗੀ, ਕੁਝ ਚੁਣੌਤੀਆਂ ਪੈਦਾ ਹੋਣਗੀਆਂ। ਸਧਾਰਨ ਲੋਕ ਜਿਹੜੇ ਆ ਉਹ ਇਹਨੂੰ ਇੱਕ ਚੰਗਾ ਸ਼ਗਨ ਮੰਨ ਰਹੇ ਆ। ਜੀ ਮੈਂ ਦੇਖਾਂ ਕਿ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੇ ਸਿਧਾਂਤਕ ਤੌਰ ਦੇ ਉੱਤੇ ਆਪਣਾ ਦਿਵਾਲਾ ਕੱਢ ਲਿਆ ਵੀ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ ਅਸੀਂ ਲੋਕਾਂ ਚੋਂ ਲੀਡਰ ਚਾਹੁੰਦੇ ਆ, ਉਹ ਪੈਰਾਸ਼ੂਟ ਰਾਹੀਂ ਆਏ ਹੋ ਲੀਡਰਾਂ ਨੂੰ ਵੱਡੇ ਰੁਤਬੇ ਬਖਸ਼ਣ ਵੱਲ ਤੁਰ ਪਈ ਹੈ। ਸੋ ਆਮ ਆਦਮੀ ਪਾਰਟੀ ਦਾ ਵੀ ਬਾਕੀ ਪਾਰਟੀਆਂ ਨਾਲੋਂ ਇਸ ਲੈਵਲ ਦੇ ਉੱਤੇ ਕੋਈ ਬਹੁਤਾ ਫਰਕ ਨਹੀਂ ਰਿਹਾ ਜੀ। ਅਗਲੀ ਗੱਲ ਕਸ਼ਮੀਰ ਦੀ ਜਿਹੜੀ ਗੱਲ ਹੈ ਉਹਦੇ 'ਚ ਵੀ ਮੈਂ ਬਰੀਫਲੀ ਗੱਲ ਕਰਨੀ ਚਾਹੁੰਦਾ ਜੀ। ਦੇਖੋ ਹੁਣ 11 ਦਿਨ ਹੋ ਗਏ ਉੱਥੇ ਕਰਫਿਊ ਚੱਲ ਰਿਹਾ ਲਗਾਤਾਰ। ਮਰਨ ਵਾਲਿਆਂ ਦੀ ਗਿਣਤੀ ਕੱਲ ਅਸੀਂ ਖਬਰਾਂ ਦੇ ਬੁਲਟਨ 'ਚ ਅੱਜ ਸਾਂਝੀ ਕੀਤੀ ਹੈ ਵੀ 43 ਹੋ ਗਈ ਉੱਥੇ। ਬੁਰਹਾਨ ਬਾਨੀ ਦਾ ਜਿਹੜਾ ਮੁਕਾਬਲਾ ਹੈ ਉਸ ਤੋਂ ਬਾਅਦ ਜਿਹੜੇ ਮਰਨ ਵਾਲੇ ਲੋਕ ਹੈ ਉਹ 43 ਤੋਂ ਵੀ ਵੱਧ ਕੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਹੈ 3 ਲੋਕ ਹੋਰ ਮਾਰੇ ਗਏ ਆ, 46 ਲੋਕ ਮਾਰੇ ਗਏ ਨੇ ਇਹਨਾਂ ਦਿਨਾਂ 'ਚ 11 ਦਿਨਾਂ 'ਚ ਜੀ। ਕਰਫਿਊ ਲਗਾਤਾਰ ਹੈ ਤੇ ਲੋਕਾਂ ਦਾ ਜਿਹੜਾ ਰੋਸ ਹੈ, ਵਿਰੋਧ ਹੈ, ਉਹ ਰੁਕਣ ਦੀ ਥਾਂ ਦੇ ਉੱਤੇ ਹੋਰ ਜ਼ੋਰ ਕੱਢ ਰਿਹਾ ਜੀ। ਸਵਾਲ ਇਹ ਹੈ ਕਿ ਇਸ ਸਥਿਤੀ ਨੂੰ ਕੰਟਰੋਲ ਕਿੱਦਾਂ ਕੀਤਾ ਜਾਏ। ਸਾਨੂੰ ਉਮੀਦ ਸੀ ਕਿ ਪਾਰਲੀਮੈਂਟ ਦੇ ਵਿੱਚ ਜ਼ਰੂਰ ਸਰਕਾਰ ਇੱਕ ਜ਼ਿੰਮੇਵਾਰੀ ਵਾਲਾ ਚਲੋ ਵੀ ਬਿਆਨ ਵੀ ਦੇਗੀ, ਸਰਕਾਰ ਵੱਲੋਂ ਬਿਆਨ ਆਏਗਾ ਤੇ ਇੱਕ ਭੂਮਿਕਾ ਨਿਭਾਏਗੀ ਕਸ਼ਮੀਰ ਬਾਰੇ। ਕੋਈ ਪਾਰਲੀਮੈਂਟ ਦੇ ਵਿੱਚ ਕੁਝ ਇਸ ਢੰਗ ਨਾਲ ਗੱਲ ਹੋਏਗੀ ਕਸ਼ਮੀਰ ਦੀ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਕੀ ਕੀਤਾ ਜਾਏ। ਪਰ ਸਾਨੂੰ ਅਫਸੋਸ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਤੇ ਭਾਰਤ ਦੇ ਫਾਈਨਾਂਸ ਮਿਨਿਸਟਰ, ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤੇ ਫਾਈਨਾਂਸ ਮਿਨਿਸਟਰ ਅਰੁਣ ਜੇਤਲੀ ਨੇ ਜਿਸ ਤਰ੍ਹਾਂ ਦੇ ਭਾਸ਼ਣ ਕੀਤੇ ਪਾਰਲੀਮੈਂਟ ਦੇ ਵਿੱਚ, ਉਹ ਇਸ ਸਥਿਤੀ ਨੂੰ ਕੰਟਰੋਲ ਕਰਨ ਦੀ ਥਾਂ ਦੇ ਉੱਤੇ ਸਥਿਤੀ ਨੂੰ ਵਿਗਾੜਨ ਵਾਲੇ ਹੈ ਜੀ। ਫਾਈਨਾਂਸ ਮਿਨਿਸਟਰ ਨੇ ਸਾਡੇ ਨੇ ਅਰੁਣ ਜੇਤਲੀ ਦਾ ਭਾਸ਼ਣ ਮੈਂ ਸੁਣਿਆ ਟੈਲੀਵਿਜ਼ਨ ਦੇ ਉੱਤੇ, ਪਾਰਲੀਮੈਂਟ ਜਦੋਂ ਬੋਲ ਰਹੇ ਸੀ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੇ ਜਿਹੜੀ ਪੈਰਾਮਿਲਟਰੀ ਫੋਰਸਿਸ ਹੈ ਜਾਂ ਆਰਮੀ ਹੈ, ਜੇ ਉਹਦੀ ਹੋਰ ਨਫਰੀ ਦੀ ਲੋੜ ਹੋਵੇ ਉਹ ਵੀ ਭੇਜਣੀ ਚਾਹੀਦੀ ਹੈ ਇੱਥੇ ਕਸ਼ਮੀਰ ਦੇ ਵਿੱਚ। ਨਹੀਂ ਹੋ ਸਕਦਾ ਵੀ 2-2 ਹਜ਼ਾਰ 3-3 ਹਜ਼ਾਰ ਲੋਕ ਜਿਹੜੇ ਹੈ ਉਹ ਆਰਮੀ ਦੇ ਖਿਲਾਫ ਮੁਜ਼ਾਹਰੇ ਕਰਨ ਤੇ ਅਸੀਂ ਉਹ ਬਰਦਾਸ਼ਤ ਕਰ ਲਈਏ। ਪਰ ਸਾਡੇ ਨਾ ਹੋਮ ਮਿਨਿਸਟਰ ਨੇ ਨਾ ਸਾਡੇ ਫਾਈਨਾਂਸ ਮਿਨਿਸਟਰ ਨੇ ਇਹ ਗੱਲ ਦੱਸੀ ਵੀ 2000 3000 4000 5000 ਲੋਕ ਜੇ ਮੁਜ਼ਾਹਰਾ ਕਰਦੇ ਹੈ ਆਪਣੀ ਹੀ ਭਾਰਤੀ ਆਰਮੀ ਦੇ ਖਿਲਾਫ, ਤਾਂ ਇਹਦੇ ਕਾਰਨ ਕੀ ਹੈ, ਸਥਿਤੀਆਂ ਕਿਉਂ ਪੈਦਾ ਹੋਈਆਂ। ਇਹਦੀ ਕੋਈ ਕਿਸੇ ਕਿਸਮ ਦੀ ਜੜ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਜੀ। ਤੇ ਸਾਡੇ ਹੋਮ ਮਿਨਿਸਟਰ ਨੇ ਤਾਂ ਕਹਿ ਦਿੱਤਾ ਕਿ ਇਹ ਤਾਂ ਜੀ ਜੋ ਵੀ ਕਸ਼ਮੀਰ 'ਚ ਹੋ ਰਿਹਾ ਹੈ ਤਾਂ ਪਾਕਿਸਤਾਨ ਵੱਲੋਂ ਹੀ ਕਰਵਾਇਆ ਜਾ ਰਿਹਾ। ਬੜਾ ਸੌਖਾ ਹੁੰਦਾ ਆਪਣੇ ਘਰ 'ਚ ਲੱਗੀ ਅੱਗ ਦਾ ਦੋਸ਼ ਗੁਆਂਢੀਆਂ ਦੇ ਸਿਰ ਮੱਥ ਦੇਣਾ ਜੀ। ਘਰ 'ਚ ਅੱਗ ਲੱਗਣ ਦੇ ਆਪਣੇ ਕਾਰਨ ਹੁੰਦੇ ਆ। ਜੇ ਤੁਹਾਡੇ ਘਰ 'ਚ ਅੱਗ ਹੈ ਤੇ ਤੁਹਾਡੀ ਕਿਤੇ ਨਾ ਕਿਤੇ ਗਲਤੀ, ਉਹ ਗਲਤੀ ਨਹੀਂ ਸਾਡੀ ਸਰਕਾਰ ਲੱਭ ਰਹੀ। ਜਦੋਂ ਤੋਂ ਸਰਕਾਰ ਆਈ ਹੈ, ਸਰਕਾਰ ਨੇ ਕਾਂਗਰਸ ਪਾਰਟੀ ਨੇ ਵੀ ਕੋਈ ਚੰਗਾ ਕੰਮ ਨਹੀਂ ਕੀਤਾ। ਕਾਂਗਰਸ ਪਾਰਟੀ ਤੋਂ ਵੀ 4 ਕਦਮ ਅੱਗੇ ਵੱਧ ਕੇ ਸੂਬਿਆਂ ਤੇ ਵਧੇਰੇ ਪ੍ਰੈਸ਼ਰ ਪਾਇਆ ਇਸ ਗਵਰਨਮੈਂਟ ਨੇ, ਨਰਿੰਦਰ ਮੋਦੀ ਦੀ ਗਵਰਨਮੈਂਟ ਨੇ, ਵੀ ਸੂਬਿਆਂ ਦੇ ਜਿਹੜੇ ਥੋੜੇ ਬਹੁਤ ਹੱਕ ਉਹ ਵੀ ਖੋਲੋ ਜੀ। ਮੈਂ ਇਹ ਕਹਿੰਦਾ ਹੁੰਦਾ ਕਿ ਜਿੰਨੀ ਦੇਰ ਤੱਕ ਸੂਬਿਆਂ ਨੂੰ ਉਹਨਾਂ ਦੇ ਹੱਕ ਨਹੀਂ ਦਿੱਤੇ ਜਾਂਦੇ, ਉਹਨਾਂ ਨੂੰ ਖੁਦ ਮੁਖਤਿਆਰ ਨਹੀਂ ਬਣਾਇਆ ਜਾਂਦਾ, ਉਨੀ ਦੇਰ ਤੱਕ ਇਹ ਮਸਲੇ ਹੱਲ ਹੋਣ ਵਾਲੇ ਨਹੀਂ। ਕਸ਼ਮੀਰ ਦੇ ਹਵਾਲੇ ਨਾਲ ਵੀ ਅਸੀਂ ਇਹੀ ਗੱਲ ਕਰ ਰਹੇ ਹਾਂ। ਪੰਜਾਬ ਦੀ ਪ੍ਰੋਬਲਮ ਵੀ ਇਹੀ ਸੀ। ਕਸ਼ਮੀਰ ਦੇ ਲੋਕ ਜਿਹੜੇ ਹੈ, ਕਸ਼ਮੀਰ ਦੇ ਲੋਕਾਂ ਨੂੰ ਕਸ਼ਮੀਰੀਅਤ ਚਾਹੀਦੀ ਹੈ। ਕਸ਼ਮੀਰ ਦੇ ਲੋਕਾਂ ਨੂੰ ਇਹ ਅਹਿਸਾਸ ਮਿਲਣਾ ਚਾਹੀਦਾ ਕਿ ਅਸੀਂ ਭਾਰਤ ਦੇ ਨਾਲ ਵਿੱਚ ਹੈ। ਉਹਨਾਂ 'ਚ ਬੇਗਾਨਗੀ ਦੀ ਭਾਵਨਾ ਸਗੋਂ ਹੋਰ ਭਰੀ ਜਾ ਰਹੀ ਹੈ। ਉੱਥੋਂ ਦਾ ਨੌਜਵਾਨ, ਉੱਥੋਂ ਦਾ ਯੂਥ ਜੇ ਹੱਥਾਂ 'ਚ ਪੱਥਰ ਲੈ ਕੇ ਘੁੰਮ ਰਿਹਾ ਹੈ, ਉਹ ਇਸ ਕਰਕੇ ਘੁੰਮ ਰਿਹਾ ਕਿਉਂਕਿ ਉਹਦੇ ਹੱਥ 'ਚ ਜਿਹੜੀ ਡਿਗਰੀ ਹੈ, ਉਸ ਡਿਗਰੀ ਤੋਂ ਬਾਅਦ ਉਹਨੂੰ ਨੌਕਰੀ ਨਹੀਂ ਮਿਲੀ। ਕੇਵਲ ਇਹ ਕਾਰਨ ਨਹੀਂ ਹੈ, ਦੂਜੇ ਕਾਰਨ ਹੈ ਵੀ ਉੱਥੇ ਆਰਮੀ ਤੇ ਬਾਕੀ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹਨਾਂ ਦਾ ਬਿਹੇਵ ਜਿਹੜਾ ਉੱਥੋਂ ਦੇ ਲੋਕਾਂ ਦੇ ਨਾਲ ਉਹ ਠੀਕ ਅਪਰੋਚ ਵਾਲਾ ਨਹੀਂ ਹੈ। ਸੋ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਦੀ ਪਾਲਿਸੀ ਹੁੰਦੀ ਹੈ, ਪਾਲਿਸੀ ਮੈਟਰ ਹੈ। ਸਰਕਾਰ ਇੱਕ ਪਾਲਿਸੀ ਘੜੇ ਵੀ ਜੰਮੂ ਕਸ਼ਮੀਰ ਦੇ ਵਿੱਚ ਪੈਰਾਮਿਲਟਰੀ ਫੋਰਸਿਸ ਜਿਹੜੀ ਉਹਦੀ ਨਫਰੀ ਵਧਾਉਣ ਦੀ ਥਾਂ ਦੇ ਉੱਤੇ ਹੌਲੀ ਹੌਲੀ ਘਟਾਉਣੀ ਹੈ। ਸਰਕਾਰ ਨੂੰ ਦੱਸਣਾ ਪਏਗਾ ਕਿ ਅੱਜ ਤੋਂ 10 ਸਾਲ ਪਹਿਲਾਂ ਜੇ 4000 ਵੱਖਵਾਦੀ ਲੋਕ ਤੁਸੀਂ ਗਿਣਦੇ ਸੀ ਜੰਮੂ ਕਸ਼ਮੀਰ ਦੇ ਵਿੱਚ, 4000 ਜਿਹਨਾਂ ਨੂੰ ਟੈਰਰਿਸਟ ਵੀ ਕਹਿੰਦੇ ਆ, 4000 ਟੈਰਰਿਸਟ ਸੀ, ਤੇ ਅੱਜ ਉੱਥੇ 50-60 ਹਜ਼ਾਰ ਗਿਣਤੀ ਕਿਉਂ ਹੋ ਗਈ ਉਹਨਾਂ ਲੋਕਾਂ ਦੀ? ਅਚਾਨਕ ਹੀ 2-2, 4-4 ਹਜ਼ਾਰ ਲੋਕਾਂ ਦਾ ਹਜੂਮ ਕਿਉਂ ਲਗਾਤਾਰ ਮੁਜ਼ਾਹਰੇ ਕਰ ਰਿਹਾ? ਲੋਕ ਮਰ ਰਹੇ, ਫਿਰ ਵੀ ਲੋਕ ਨਹੀਂ ਡਰ ਰਹੇ।
ਸੋ ਇਹ ਸਾਰੀਆਂ ਸਿਚੁਏਸ਼ਨ ਜਿਹੜੀਆਂ ਆ ਇਹ ਕਿਸੇ ਨੇ ਪੈਦਾ ਨਹੀਂ ਕੀਤੀਆਂ। ਪਾਕਿਸਤਾਨ ਤੇ ਦੂਸਰਾ ਬੜਾ ਸੌਖਾ ਹੈ। ਅਸੀਂ ਵੀ ਸਮਝਦੇ ਹਾਂ ਕਿ ਕਿਸੇ ਬਾਹਰਲੇ ਮੁਲਕ ਦਾ ਕੋਈ ਰਾਈਟ ਨਹੀਂ ਹੈ ਸਾਡੇ ਅੰਦਰੂਨੀ ਮਾਮਲੇ ਦਖਲ ਦੇਣ ਦਾ। ਪਾਕਿਸਤਾਨ ਨੇ ਜੋ ਪਾਰਲੀਮੈਂਟ 'ਚ ਉੱਥੇ ਆਪਣੇ ਮਤਾ ਪਾਸ ਕੀਤਾ, 19 ਜੁਲਾਈ ਨੂੰ ਬਲੈਕ ਡੇ ਮਨਾਉਣ ਦਾ ਐਲਾਨ ਕਰ ਦਿੱਤਾ ਹੈ, ਇਸ ਤਰ੍ਹਾਂ ਦੀਆਂ ਕਾਰਵਾਈਆਂ ਪਾਕਿਸਤਾਨ ਦੀਆਂ ਦਰੁਸਤ ਕਾਰਵਾਈਆਂ ਨਹੀਂ ਹੈ, ਅਸੀਂ ਵੀ ਕਹਿੰਦੇ ਹਾਂ। ਪਰ ਸਥਿਤੀਆਂ ਵਾਸਤੇ ਦੋਸ਼ ਦੇਣਾ ਕਿਸੇ ਹੋਰ ਕੋਈ ਠੀਕ ਅਪਰੋਚ ਨਹੀਂ ਹੈ। ਲੋੜ ਇਸ ਗੱਲ ਦੀ ਹੈ ਵੀ ਉੱਥੋਂ ਦੇ ਲੋਕਾਂ ਦਾ ਦਿਲ ਜਿੱਤਿਆ ਜਾਏ, ਲੋਕਾਂ ਦਾ ਦਿਲ ਆਰਮੀ ਦੀ ਨਕਲੀ ਬਦੌਲਤ ਨਾਲ ਨਹੀਂ ਜਿੱਤਿਆ ਜਾਣਾ, ਕੁਝ ਕਰਨਾ ਪਏਗਾ। ਜ਼ਮੀਨ ਜਿਹੜੇ ਕਾਰਨ ਪਏ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਦਰੁਸਤ ਕਰਨਾ ਪਏਗਾ। ਕਸ਼ਮੀਰੀ ਲੋਕਾਂ 'ਚ ਕਸ਼ਮੀਰੀਅਤ ਦੇ ਨਾਲ ਨਾਲ ਭਾਰਤੀਅਤਾ ਦੀ ਜਿਹੜੀ ਇੱਕ ਸ਼ਿੱਦਤ ਦੇ ਨਾਲ ਇੱਕ ਉਹਦੇ ਦਿਲ ਦੇ ਅੰਦਰ ਜਿਹੜੀ ਮਹਿਸੂਸੀਅਤ ਜਿਹੜੀ ਉਹ ਬਣਾਉਣੀ ਪਏਗੀ। ਉਹਨਾਂ ਨੂੰ ਦਿਲ ਜਿੱਤਣ ਵਾਸਤੇ ਜ਼ਰੂਰੀ ਹੈ ਕਿ ਉੱਥੋਂ ਦੇ ਜ਼ਮੀਨੀ ਹਕੀਕਤਾਂ ਨੂੰ ਸਾਰੀਆਂ ਚੀਜ਼ਾਂ ਦੇਖੀਆਂ ਜਾਣ ਤੇ ਕਸ਼ਮੀਰੀਆਂ ਦੀ ਰਾਏ ਦੇ ਮੁਤਾਬਕ ਉਹਨਾਂ ਨੂੰ ਤਿਆਰੀ ਦਿੱਤੀ ਹੈ ਤਾਂ ਫਿਰ ਸਿਚੁਏਸ਼ਨ ਜਿਹੜੀਆਂ ਬਿਹਤਰ ਹੋ ਸਕਣਗੀਆਂ। ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।